ਕਹਿੰਦੇ ਵੀ ਉਹਨੂੰ ਪੈਸੇ ਪਾ ਦਾ ਹੋਰ 10 ਲੱਖ ਰੁਪਈਆ ਤੇ ਗਾਂ ਤੇ ਉਹਨੂੰ ਬਾਰਡਰ ਤੇ ਲਿਜਾਣਾ ਸੀ ਤੇ ਨਹੀਂ ਤਾਂ ਕਹਿੰਦਾ ਇੱਥੇ ਗੋਲੀ ਮਾਰ ਕੇ ਅਸੀਂ ਸੜ ਜਾਣਾ ਤੇ ਇੱਥੇ ਪਿੱਛੇ ਉਹਨਾਂ ਨੇ ਫਿਰ ਇਦਾਂ ਮੁੱਠੇ ਜੇ ਮਾਰਦੇ ਆ ਜਿਹੜੇ ਗੰਨਾਂ ਉਹਨਾਂ ਕੋਲ ਹੁੰਦੀਆਂ ਕਾਫੀ ਰਿਫਲਾਂ ਭਾਰੀਆਂ ਜਿਹੀਆਂ ਹੁੰਦੀਆਂ। ਅੱਛਾ ਜੀ। ਹਾਂ ਆਪਾਂ ਤਾਂ ਉਹਨਾਂ ਦਾ ਨਾਮ ਵੀ ਨਹੀਂ ਪਤਾ। ਫਿਰ ਸਾਨੂੰ ਇਦਾਂ ਭੁੱਖੇ ਤੇ ਆਏ 2-3 ਦਿਨ ਰੱਖਿਆ। ਅਸੀਂ ਕਦੀ ਕਿਤੇ ਬਾਹਰ ਫਿਰ ਇਦਾਂ ਕਿਸੇ ਕਦੇ ਕਿਤੇ ਦੁਕਾਨਾਂ ਦੇ ਥੱਲੇ ਲੋਕ ਕੇ ਬਹਿਣਾ 5 ਜਣਿਆਂ ਨੇ। 25 ਦਸੰਬਰ ਨੂੰ ਤਾਂ ਪੂਰੀ ਸਾਰੀ ਰਾਤ ਅਸੀਂ ਇਦਾਂ ਠਾਰ ਕੇ ਪੂਰੀ ਕੱਟੀ। ਅੱਛਾ। ਕ੍ਰਿਸਮਸ ਦੇ 23 ਚ ਠੀਕ ਹੈ। ਫਿਨਲੈਂਡ ਦੇ ਬਾਰਡਰ ਤੇ ਜਾ ਕੇ ਯਾਨੀ ਕਿ ਲੈ ਗਏ। ਉੱਥੇ ਸਾਨੂੰ ਪੈਟਰੋਲ ਪੰਪ ਤੇ ਛੱਡ ਦਿੱਤਾ। ਅੱਛਾ, ਉੱਥੇ ਜਾ ਕੇ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਤੋੜ ਲਿਆ, ਨਿਕਲ ਗਏ ਉੱਥੋਂ ਚਲੇ ਗਏ? ਉੱਥੋਂ ਚਲੇ ਗਏ। ਫੇਰ ਕਹਿੰਦੇ ਪੈਸੇ ਹੋਰ ਪਾਉਂਗੇ ਤਾਂ ਫੇਲ ਜਾਣਾ ਅੱਗੇ, ਨਹੀਂ ਤਾਂ ਨਹੀਂ। ਉੱਥੋਂ ਤੁਸੀਂ ਅੱਗੇ ਕਿਵੇਂ ਕੀਤਾ? ਅਸੀਂ 3 ਦਿਨ 2-3 ਦਿਨ ਪੈਟਰੋਲ ਪੰਪ ਤੇ ਇੱਦਾਂ ਹੀ ਰਹਿਣਾ। -35 ਟੈਂਪਰੇਚਰ ਹੁੰਦਾ ਸੀਗਾ ਤੇ ਉੱਥੇ ਕਦੀ ਪੈਟਰੋਲ ਪੰਪ ਦੇ ਅੰਦਰ ਮਰ ਜਾਂ ਕਦੀ ਇੱਦਾਂ ਹੀ ਯਾਨੀ ਕਿ 3-4 ਦਿਨ ਇੱਦਾਂ ਜਾਗੇ ਬਿਨਾਂ ਸੁੱਤੇ ਇੱਦਾਂ ਬਸ ਕੱਢਦੇ ਰਹਿੰਦੇ ਸੀਗੇ। ਇਹ ਏਜੰਟ ਨੇ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਇਸ ਵਰਦੀ ਦੇ ਬੂਥੇ ਧੱਕਿਆ, ਤੁਸੀਂ ਕਿਵੇਂ ਮਿਲੇ ਇਹਨਾਂ ਨੂੰ? ਇਹ ਮਜਬੂਰੀ ਦੀ ਖਾਤਰ ਅਸੀਂ ਇੱਕ ਇਹਨਾਂ ਦੀ ਐਡਵਰਟਾਈਜ਼ ਦੇਖੀ, ਅਸੀਂ ਪੈਸੇ ਬਾਅਦ ਚ ਲੈਣੇ ਆ ਜੀ। ਮੈਂ ਤਾਂ ਮਨਦੀਪ ਨੇ ਦੋਨਾਂ ਨੇ ਅਸੀਂ ਐਡਵਰਟਾਈਜ਼ ਦੇਖੀ। ਮਨਦੀਪ ਕਹਿੰਦਾ ਕਰਕੇ ਦੇਖੇਗਾ। ਤੁਸੀਂ ਤੁਹਾਡੇ ਰਹਿਣ ਦਾ ਕਾਰਨ ਕੀ ਸੀ ਉੱਥੇ, ਕਿਉਂ ਰੁਕੇ? ਮੈਂ ਮਨਦੀਪ ਮੇਰੇ ਨਾਲ ਸ਼ੁਰੂ ਤੋਂ ਬਹੁਤ ਪਿਆਰ ਸੀਗਾ। ਇਹ ਜਦੋਂ 16-17 ਸਾਲਾਂ ਦਾ ਸੀ ਮੈਨੂੰ ਫੋਟੋਗ੍ਰਾਫੀ ਦਾ ਕੰਮ ਕਰਦਾ ਹੁੰਦਾ ਸੀਗਾ। 15 ਕੁ ਦਿਨਾਂ ਤੋਂ ਬਾਅਦ ਫਿਰ ਮੈਂ ਵੀ ਵਾਪਸ ਆ ਗਿਆ। ਮੈਂ ਕਿਹਾ ਇੱਦਾਂ ਆ ਯਾਰ, ਮੈਂ ਕਿਹਾ ਘਰੇ ਨਿਆਣੇ ਪੜ੍ਹਦੇ ਆ, ਬੱਚੇ ਸਕੂਲਾਂ ਵਾਲੇ ਫੀਸਾਂ ਵਾਲੇ ਮੰਗਣ ਡਏ ਆ, ਤੰਗ ਕਰਨ ਡਏ ਆ। ਹੁਣ ਤੁਹਾਡੇ ਸਿਰ ਕਿੰਨੇ ਲੱਖ ਦਾ ਕਰਜ਼ਾ ਹੋਊ? ਯਾਨੀ ਕਿ ਹੁਣ ਮੇਰਾ ਵੀ ਹੈਗਾ 15-16 ਲੱਖ ਰੁਪਈਆ ਕਰਜ਼ਾ। 16 ਲੱਖ ਦੇ ਥੱਲੇ ਹੋ? ਹਾਂਜੀ ਹਾਂਜੀ। ਤੇ ਬਾਈ ਇਹ ਕੀ ਲੱਗਦਾ ਤੁਹਾਨੂੰ ਵੀ ਇੱਕ ਪਾਸੇ ਤਾਂ ਸਰਕਾਰਾਂ ਬਹੁਤ ਸਾਰੀਆਂ ਗੱਲਾਂ ਕਰਦੀਆਂ ਨੇ ਵੀ ਅਸੀਂ ਭਾਈ ਗੋਰੇ ਇੱਥੇ ਲਿਆ ਕੇ ਕੰਮ ਤੇ ਲਾਉਣੇ ਨੇ, ਦੂਸਰੇ ਪਾਸੇ ਆਹ ਹਾਲਤ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਇੱਥੇ ਰੋਜ਼ਗਾਰ ਆਪਣਾ ਕਰਦੇ ਸੀ ਉਹ ਛੱਡ ਕੇ ਵਿਦੇਸ਼ ਜਾਣਾ ਪੈ ਗਿਆ, ਸਥਿਤੀ ਬਣ ਗਈ। ਤਾਂ ਫਿਰ ਇਹ ਪਾਲਿਸੀਆਂ ਹੋਵੇ ਤੇ ਪੰਜਾਬ ਦੇ ਬੱਚੇ ਕਿਉਂ ਬਾਹਰ ਜਾਣ? ਇਸ ਕਰਕੇ ਨਾ ਕੋਈ ਇੱਥੇ ਸਾਡੀ ਸੁਣਵਾਈ ਹੋਈ ਆਣ ਕੇ, ਨਾ ਕਿਸੇ ਏਜੰਟ ਨੂੰ ਚੱਕਿਆ, ਨਾ ਕਿਸੇ ਨੂੰ ਕੋਈ ਕਾਰਵਾਈ ਕੀਤੀ। ਉਲਟਾ ਸਾਡੇ ਤੋਂ ਪੁੱਛਦੇ ਸੀ ਵੀ ਤੁਹਾਡੇ ਕੋਈ ਇੰਨੇ ਪੈਸੇ ਕਿੱਥੋਂ ਆਏ ਆ। ਇਹਨਾਂ ਦੇ ਸ਼ਾਇਦ ਉਹ ਪਹਿਲੇ ਦਿਨ ਹੀ ਸਾਨੂੰ ਮਾਰ ਦੇਣਾ ਸੀਗਾ ਜੇ 10 ਲੱਖ ਨਾ ਉਹ ਪੈਸੇ ਜਿੰਨੀ ਵਾਰੀ ਦਿੰਦੇ ਰਹੇ ਅਸੀਂ ਦਿੰਦੇ ਰਹੇ, ਬਚਦੇ ਰਹੇ। ਹਾਂ ਵੀ ਕੋਈ ਨਾ ਕੋਈ ਲੱਭਾਂਗੇ ਹੱਲ, ਇੱਥੇ ਕੋਈ ਗੱਲ ਨਹੀਂ। ਮੈਂ ਇਹਨੂੰ ਕਿਹਾ ਤੂੰ ਆ ਜਾ ਵਾਪਸ। ਨਹੀਂ ਭਾਜੀ ਹੁਣ ਤਾਂ ਕੁਛ ਦਿਖਾ ਕੇ ਜਾਵਾਂਗੇ ਘਰਦਿਆਂ ਨੂੰ, ਕੋਈ ਮਾੜਾ ਮੋਟਾ ਪੈਸਾ ਧੇਲਾ ਪਾ ਕੇ ਫੇਰ ਹੀ ਜਾਵਾਂਗੇ, ਜ਼ਿਆਦਾ ਨਹੀਂ ਤਾਂ ਕਹਿੰਦਾ ਅੱਧੇ ਤੋਂ ਮੋੜ ਕੇ ਜਾਵਾਂਗੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਗੁਰਾਇਆਂ ਦੇ ਵਿੱਚ ਇਸ ਸਮੇਂ ਮੌਜੂਦ ਹਾਂ। ਮਨਦੀਪ ਸਿੰਘ ਨਾਮ ਦਾ ਨੌਜਵਾਨ ਘਰੋਂ ਨਿਕਲਦਾ ਹੈ ਰੋਜ਼ੀ ਰੋਟੀ ਕਮਾਉਣ ਦੇ ਲਈ, ਰੋਜ਼ੀ ਰੋਟੀ ਦੀ ਭਾਲ ਦੇ ਵਿੱਚ, ਪਰ ਉਸ ਨੂੰ ਨਹੀਂ ਪਤਾ ਸੀ ਕਿ ਅੱਗੇ ਉਸ ਨੂੰ ਵਰਦੀ ਦੇ ਬੂਥੇ ਤੱਕ ਦਿੱਤਾ ਜਾਊਗਾ। ਉਸ ਦੇ ਨਾਲ ਜੋ ਹੋਣ ਵਾਲਾ ਹੈ ਉਸ ਦੀ ਉਸ ਨੂੰ ਜਮਾਂ ਆਸ ਨਹੀਂ ਹੋਊਗੀ। ਪਰ ਇਸ ਸਾਰੇ ਦੇ ਵਿੱਚ ਇਹ ਸਥਿਤੀਆਂ ਕਿਵੇਂ ਬਣਦੀਆਂ ਨੇ, ਕਿਉਂ ਉੱਥੇ ਤੱਕ ਜਾਣਾ ਪੈਂਦਾ, ਇਹ ਸਾਰਾ ਕੁਝ ਭੁਗਤਣਾ ਪੈਂਦਾ, ਹੰਡਾਉਣਾ ਪੈਂਦਾ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਬਾਈ ਹੁਣੀ ਮੌਜੂਦ ਨੇ, ਗੁਰਾਇਆਂ ਤੋਂ ਨੇ। ਇਹ ਵੀ ਉਹ ਸਾਰਾ ਕੁਝ ਝੱਲ ਕੇ ਆਏ ਨੇ, ਪਰ ਸੁੱਖ ਦੀ ਗੱਲ ਇਹ ਹੈ ਵੀ ਇਹ ਜਿਉਂਦੇ ਮੁੜ ਆਏ ਨੇ। ਪਰ ਇਹਨਾਂ ਦਾ ਇੱਕ ਸਾਥੀ ਮਨਦੀਪ ਨਹੀਂ ਬਚ ਪਾਇਆ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬੇਸਿਕ ਸਵਾਲ ਇਹੀ ਹੈ ਬਾਈ, ਇੱਥੇ ਕੀ ਕਰਦੇ ਸੀ, ਕੀ ਲੋੜ ਪਈ ਤੁਹਾਨੂੰ ਤੇ ਮਨਦੀਪ ਨੂੰ ਵਿਦੇਸ਼ ਜਾਣ ਦੀ, ਤੇ ਕਿਹੜੇ ਸੰਨ 'ਚ ਗਏ ਸੀ? ਪਹਿਲਾਂ ਇਹ ਦੱਸਿਓ ਇੱਥੇ ਕਰਦੇ ਕੀ ਸੀ ਤੇ ਕੀ ਮਜਬੂਰੀ ਬਣੀ ਵੀ ਜਾਣਾ ਪਿਆ ਬਾਹਰ? ਮਜਬੂਰੀ ਭਾਜੀ ਇੱਥੇ ਹੁਣ ਜਦੋਂ ਦਾ ਲਾਕਡਾਊਨ ਲੱਗਿਆ ਹੋਇਆ ਸੀ ਮੇਰੀ ਦੁਕਾਨ ਛੁੱਟ ਗਈ ਸੀਗੀ। ਅੱਛਾ ਜੀ। ਮੇਰੀ ਲੁਧਿਆਣੇ ਕਿਚਲੂ ਨਗਰ 'ਚ ਦੁਕਾਨ ਸੀ, ਫੋਟੋਗ੍ਰਾਫੀ ਦਾ ਵਧੀਆ ਕੰਮ ਚੱਲਦਾ ਸੀਗਾ। ਠੀਕ ਹੈ। ਤੋਂ ਉਸ ਤੋਂ ਬਾਅਦ 70,000 ਰੁਪਇਆ ਕਿਰਾਇਆ ਸੀ, ਉੱਥੇ ਨਹੀਂ ਦੇ ਹੋ ਰਿਹਾ ਸੀਗਾ। ਉਹ ਦੁਕਾਨ ਛੁੱਟ ਗਈ। ਫਿਰ ਉਸ ਤੋਂ ਬਾਅਦ ਮੈਂ ਘਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਇੱਥੇ ਵੀ ਪੂਰਾ ਚੰਗੀ ਤਰ੍ਹਾਂ ਨਹੀਂ ਸੀ ਕੰਮ ਹੋ ਰਿਹਾ। ਉਸ ਤੋਂ ਬਾਅਦ ਮੇਰੇ ਘਰੇ ਕੈਮਰੇ ਚੋਰੀ ਹੋ ਗਏ, ਘਰੇ ਸੀਗੇ। ਹਾਂਜੀ, ਘਰੇ ਸਮਾਨ ਲਿਆਂਦਾ, ਘਰੋਂ ਚੋਰੀ ਹੋ ਗਏ ਰੱਖੜੀ ਵਾਲੇ ਦਿਨ। ਉਸ ਤੋਂ ਬਾਅਦ ਫਿਰ ਇਹ ਮਜਬੂਰੀ ਬਣ ਗਈ ਵੀ ਕੀ ਕਰੀਏ ਹੁਣ, ਗਾਂ ਬੱਚੇ ਵੀ ਇਸ ਲਾਈਨ 'ਚ ਨਹੀਂ ਸੀ ਪੈਣਾ ਚਾਹੁੰਦੇ। ਫਿਰ ਮੈਂ ਸੋਚਿਆ, ਮੈਂ ਕਿਹਾ ਮੈਂ ਬਾਹਰ ਹੀ ਚੱਲ ਜਾਣਾ। ਫਿਰ ਦੁਬਾਰਾ ਇੱਥੇ ਇੰਨੇ ਪੈਸੇ ਸਟੂਡੀਓ ਤੋਂ ਪੈਸਾ ਲਾਊਂਗਾ, ਕੋਈ ਫਾਇਦਾ ਨਹੀਂ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ ਇੱਕ ਬੇਟਾ ਇੱਕ ਬੇਟੀ ਹੈ, ਦੋਨੇ ਡਾਕਟਰੀ ਕਰ ਰਹੇ ਨੇ। ਡਾਕਟਰੀ ਕਰ ਰਹੇ ਨੇ? ਹਾਂਜੀ। ਅੱਛਾ, ਤੁਸੀਂ ਜਦੋਂ ਬਾਹਰ ਜਾਣ ਦਾ ਸੋਚਿਆ, ਫਿਰ ਇਹ ਏਜੰਟ ਨੇ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਇਸ ਵਰਦੀ ਦੇ ਬੂਥੇ ਧੱਕਿਆ, ਤੁਸੀਂ ਕਿਵੇਂ ਮਿਲੇ ਇਹਨਾਂ ਨੂੰ? ਇਹ ਤਾਂ ਭਾਜੀ ਸਾਨੂੰ ਵੈਸੇ ਇੱਥੋਂ ਪਹਿਲਾਂ ਅਸੀਂ ਉੱਦਾਂ ਹੀ ਅਰਮੀਨੀਆ ਗਏ ਸੀਗੇ, ਇੱਥੋਂ ਕਿਸੇ ਹੋਰ ਬੰਦੇ ਨਾਲ ਗਏ ਸੀ। ਸਹੀ ਤਰੀਕੇ ਨਾਲ ਗਏ ਸੀ? ਹਾਂਜੀ ਹਾਂਜੀ। ਅੱਛਾ, ਠੀਕ ਹੈ। ਤੇ ਉੱਥੇ ਅਸੀਂ ਜਿੱਦਾਂ ਅਸੀਂ ਕੰਮ ਕਰਦੇ ਸੀ ਮਾੜਾ ਮੋਟਾ, ਪਰ ਇੰਨੇ ਪੈਸੇ ਨਹੀਂ ਸੀ ਉੱਥੇ ਬਣ ਰਹੇ। ਠੀਕ ਹੈ। ਵੀ ਜਿਹੜਾ ਘਰ ਦਾ ਗੁਜ਼ਾਰਾ ਪੂਰਾ ਕਰ ਸਕੀਏ, ਕਿ ਬੱਚਿਆਂ ਦੇ ਫੀਸਾਂ ਤਾਰ ਸਕੀਏ। ਉਸ ਕਰਕੇ ਇਸੇ ਮਜਬੂਰੀ ਦੀ ਖਾਤਰ ਅਸੀਂ ਇੱਕ ਇਹਨਾਂ ਦੀ ਐਡਵਰਟਾਈਜ਼ ਦੇਖੀ, ਅਸੀਂ ਪੈਸੇ ਬਾਅਦ ਚ ਲੈਣੇ ਆ, ਪਹਿਲਾਂ ਤੁਹਾਨੂੰ ਜਿਹੜੀ ਕੰਟਰੀ ਚ ਰੁਕਣਾ ਹੋਊਗਾ ਯੂਰਪ ਦੀਆਂ ਸਾਰੀਆਂ ਕੰਟਰੀਆਂ ਚ ਪਹੁੰਚਾਵਾਂਗੇ। ਠੀਕ ਹੈ। ਉਸ ਤੋਂ ਬਾਅਦ ਸਾਡੀ ਪਹਿਲਾਂ ਇਹਨਾਂ ਨਾਲ 8 ਲੱਖ ਰੁਪਏ ਚ ਗੱਲ ਹੁੰਦੀ ਆ, ਉੱਥੇ ਜਗ੍ਹਾ ਅਰਮੀਨੀਆ ਰਹਿੰਦੇ ਹੋਏ। ਠੀਕ ਹੈ। ਹਾਂਜੀ, ਮੈਂ ਤਾਂ ਮਨਦੀਪ ਨੇ ਦੋਨਾਂ ਨੇ ਅਸੀਂ ਐਡਵਰਟਾਈਜ਼ ਦੇਖੀ। ਮਨਦੀਪ ਕਹਿੰਦਾ ਕਰਕੇ ਦੇਖੀਏ ਗੱਲ। ਮੈਂ ਕਿਹਾ
ਕਰ ਲੈਣੇ ਗੱਲ। ਮੈਂ ਕਿਹਾ ਆਪਾਂ ਨੂੰ ਕੀ, ਆਪਾਂ ਤੁਸੀਂ ਬਹੁਤੀ ਨੂੰ ਮਤਲਬ ਕਿ ਕੋਸ਼ਿਸ਼ ਕੀਤੀ ਵੀ ਚਲੋ ਕੁਝ ਬਿਹਤਰ ਹੋ ਜਾਊਗਾ। ਤੁਸੀਂ ਕਿਹੜੇ ਦੇਸ਼ ਦਾ ਪੜ੍ਹ ਲਿਖ ਜਾਣਗੇ? ਬਿਲਕੁਲ, ਕਿਹੜੇ ਦੇਸ਼ ਦਾ ਸੋਚ ਕੇ ਤੁਸੀਂ ਕੋਸ਼ਿਸ਼ ਕੀਤੀ? ਅਸੀਂ ਇਟਲੀ ਦਾ ਸੋਚਿਆ ਦੋਨਾਂ ਜਣਿਆਂ ਨੇ। ਤੁਹਾਡੀ ਗੱਲ ਹੋ ਗਈ ਉਹਨਾਂ ਹਾਂਜੀ, ਨਾਲ? ਅਸੀਂ ਮੈਂ ਤੇ ਮਨਦੀਪ ਨੇ ਪਹਿਲਾਂ ਗੱਲ ਕੀਤੀ ਹੂੰ ਤੇ ਉਹ ਫੇਰ ਉਹ ਕਹਿੰਦੇ ਵੀ ਠੀਕ ਆ, ਕੋਈ ਗੱਲ ਨਹੀਂ, ਤੁਹਾਨੂੰ ਪਹੁੰਚਾ ਦੇਵਾਂਗੇ ਦੋਨਾਂ ਨੂੰ। ਹੂੰ ਤੇ ਕਹਿੰਦੇ ਜੇ ਤੁਹਾਡੇ ਨਾਲ ਹੋਰ ਜੋੜ ਸਕਦੇ ਤਾਂ ਜ਼ਿਆਦਾ ਜੋੜ ਲਓ, ਵੀ ਸਾਡਾ ਗਰੁੱਪ ਜਿਹਾ ਬਣ ਜਾਊਗਾ, ਤੁਹਾਨੂੰ ਛੇਤੀ ਲੈ ਜਾਵਾਂਗੇ। ਅੱਛਾ, ਕਹਿਣ ਦਾ ਭਾਵ ਵੀ ਉਹਨਾਂ ਨੇ ਸੋਚਿਆ ਵੀ ਮੱਛੀ ਫਸੀ ਆ, ਵੀ ਵੱਧ ਤੋਂ ਵੱਧ ਜਾਲ 'ਚ ਫਸਾ ਲਓ, ਵੀ ਕਿੰਨੇ ਕੁ ਇਕੱਠੇ ਕਰ ਸਕਦੇ, ਪੈਸੇ ਵੱਧ ਬਣ ਜਾਣਗੇ। ਹਾਂ। ਅੱਛਾ, ਤੇ ਉਸ ਤੋਂ ਬਾਅਦ ਤੁਸੀਂ ਫਿਰ ਕਿੰਨੇ ਕੁ ਬੰਦੇ ਕਨਵਿੰਸ ਕੀਤੇ ਆਪਣੇ ਨਾਲ ਉੱਥੇ, ਜਾਂ ਕਿੰਨਿਆਂ ਬੰਦਿਆਂ ਦਾ ਗਰੁੱਪ ਤੁਸੀਂ ਤਿਆਰ ਹੋ ਗਿਆ ਪੈਸੇ ਦੇਣ? ਅਸੀਂ ਉੱਥੇ ਫਿਰ ਮੁੰਡੇ 5 ਜਣੇ ਤਿਆਰ ਹੋ ਗਏ ਸੀਗੇ ਅਸੀਂ। ਇੱਕ ਮੁੰਡਾ ਮੋਰੋ ਦਾ ਸੀਗਾ, ਉਹ ਜਗਦੀਪ ਭਾਜੀ ਦਾ, ਜਿੱਦਾਂ ਮਨਦੀਪ ਦੇ ਬ੍ਰਦਰ ਦਾ ਸਾਂਢੂ ਹੀ ਸੀਗਾ, ਉਹ ਵੀ ਸਾਡੇ ਨਾਲ ਹੀ ਗਿਆ ਸੀ ਅਰਮੀਨੀਆ। ਤੇ ਅਸੀਂ, ਉਹ ਵੀ ਭਾਜੀ ਕਹਿੰਦਾ ਚੱਲ ਮੈਂ ਵੀ ਚੱਲ ਜਾਣਾ, ਔਖਾ ਸੌਖਾ ਹੋ ਗਿਆ ਕਿਤੇ ਨਾ ਕਿਤੇ ਪੈਸੇ ਇਕੱਠੇ ਕਰਕੇ। ਤੇ ਵੀ ਇੱਥੇ ਵੀ ਪੈਸੇ ਘੱਟ ਹੀ ਬਣਦੇ ਆ। ਉਸ ਤੋਂ ਬਾਅਦ ਫਿਰ ਉਹ ਮੁੰਡਾ ਤਿਆਰ ਹੋ ਗਿਆ ਹੌਲੀ ਹੌਲੀ। ਉਹ ਮੁੰਡਾ ਇੱਕ ਹੋਰ ਖਹਿ ਰਹਿੰਦਾ ਸੀ ਮੁੰਡਾ, ਉਹ ਨਵਾਂ ਹਜੇ ਆਇਆ ਹੀ ਸੀਗਾ। ਉਹ ਕਹਿੰਦਾ ਮੈਂ ਤਾਂ ਗਾਂ ਹੀ ਨਿਕਲਣਾ ਸੀਗਾ, ਕਹਿੰਦਾ ਮੈਂ ਵੀ ਚੱਲ ਜਾਣਾ ਤੁਹਾਡੇ ਦੇ ਨਾਲ ਹੀ। ਅੱਛਾ, ਟੋਟਲ ਕਿੰਨੇ ਹੋ ਗਏ ਫਿਰ ਮੁੰਡੇ? ਅਸੀਂ 5 ਮੁੰਡੇ ਹੋ ਗਏ। 5 ਮੁੰਡੇ ਹੋ ਗਏ। ਅੱਛਾ, ਹੁਣ ਇਹ ਦੱਸਿਓ ਵੀ ਤੁਸੀਂ ਉੱਥੋਂ ਅਰਮੇਨੀਆ ਤੋਂ ਨਿਕਲ ਪੈਂਦੇ ਹੋ, ਜਾਂ ਤੁਹਾਨੂੰ ਉਹ ਕਿੱਥੇ ਆਉਣ ਦੇ ਲਈ ਕਹਿੰਦੇ ਨੇ, ਤੇ ਉਸ ਤੋਂ ਬਾਅਦ ਇਹ ਜਿਹੜਾ ਜਾਲ ਸ਼ੁਰੂ ਹੁੰਦਾ ਹੈ ਜਿਸ ਨੇ ਜਾਨ ਲਈ ਹੈ ਮਨਦੀਪ ਦੀ, ਇਹ ਕਿੱਥੇ ਜਾ ਕੇ ਤੁਹਾਨੂੰ ਪਿਆ? ਕੀ ਤੁਹਾਡਾ ਵੀ ਆਰਮੀ ਦੇ ਨਾਲ ਵਾਹ ਪਿਆ, ਤੁਸੀਂ ਵੀ ਆਰਮੀ 'ਚ ਗਏ, ਜਦੋਂ ਰਸ਼ੀਆ ਪਹੁੰਚਦੇ ਹੋ? ਇਹ ਥੋੜਾ ਜਿਹਾ ਦੱਸਿਓ ਵੀ ਇਸ ਜੰਜਾਲ 'ਚ ਤੁਸੀਂ ਕਿੱਦਣ ਫਸਣਾ ਸ਼ੁਰੂ ਹੋਏ, ਉਹਦੇ ਬਾਰੇ। ਮੈਂ ਉਹਦਾ ਆਰਮੀ 'ਚ ਤਾਂ ਨਹੀਂ ਗਿਆ ਮੈਂ, ਯਾਨੀ ਕਿ ਉੱਦਾਂ ਇਹਨਾਂ ਦੇ ਚੰਗੁਲ 'ਚ ਅਸੀਂ ਫਸ ਗਏ ਸੀਗੇ। ਅਸੀਂ 5 ਜਣੇ। ਕਿੱਥੇ ਪਹੁੰਚ ਗਏ ਸੀ ਤੁਸੀਂ? ਅਸੀਂ ਪਹਿਲਾਂ ਤਾਂ ਉਹਨਾਂ ਨੇ ਸਾਨੂੰ 3 ਜਣਿਆਂ ਨੂੰ ਪਹਿਲਾਂ ਵੀਜ਼ਾ ਪਾਇਆ ਉਹਨੇ। ਇੱਕ ਮੋਰੋ ਪਿੰਡ ਦੇ ਵਾਲੇ ਨੂੰ, ਠੀਕ ਹੈ, ਇੱਕ ਖੈਰੇ ਵਾਲੇ ਪਿੰਡ ਦੇ ਨੂੰ, ਇੱਕ ਮਨਦੀਪ ਨੂੰ। ਠੀਕ ਹੈ, ਤੁਸੀਂ ਨਹੀਂ ਸੀ ਉਸ ਟਾਈਮ ਮੇਰੇ 'ਚ ਇਹਨਾਂ ਨੇ ਮੇਰਾ। ਕਿੱਥੇ ਦਾ ਵੀਜ਼ਾ ਪਾਇਆ ਇਹਨਾਂ ਨੇ? ਇਹਨਾਂ ਨੇ ਰਸ਼ੀਆ ਦੇ ਵੀਜ਼ਾ ਪਾਇਆ, ਮਾਸਕੋ। ਰਸ਼ੀਆ ਦਾ ਵਿਜ਼ਿਟਰ ਮਾਸਕੋ ਉਤਰਨ ਦਾ ਵੀਜ਼ਾ ਪਾਇਆ, ਤੇ ਇਹ ਚਲੇ ਗਏ ਫਿਰ ਉਸ ਤੇ? ਹਾਂਜੀ, ਇਹ ਚਲੇ ਗਏ 3 ਜਣੇ ਪਹਿਲਾਂ। ਰਸ਼ੀਆ ਪਹੁੰਚ ਗਏ 12 ਦਸੰਬਰ 2024 ਜਾਂ 25? 23 ਦੇ। ਠੀਕ ਹੈ, 2023 ਦੇ ਵਿੱਚ ਹੀ ਇਹ ਰਸ਼ੀਆ ਪਹੁੰਚ ਗਏ ਸੀ। ਉਸ ਤੋਂ ਬਾਅਦ ਫਿਰ ਤੁਸੀਂ ਕਦੋਂ ਉੱਥੇ ਪਹੁੰਚੇ? ਮੈਂ 18 ਦਸੰਬਰ 23 ਚ ਪਹੁੰਚਿਆ ਉਹਦੇ ਕੋਲ। ਇਹਨਾਂ ਕੋ ਅਸੀਂ ਉੱਥੇ 5 ਜਣੇ ਇਕੱਠੇ ਹੋ ਗਏ ਸੀਗੇ। 5 ਜਣੇ ਇਕੱਠੇ ਹੋ ਗਏ। ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਪਹਿਲਾਂ ਸੀਚੇਵਾਲ ਸਾਹਿਬ ਹੁਣਾਂ ਦੇ ਬੈਠਿਆਂ ਦੱਸ ਰਹੇ ਸੀ ਵੀ ਇਸ ਤਰੀਕੇ ਦੇ ਨਾਲ ਸੱਟਾਂ ਮਾਰੀਆਂ ਜਾਂਦੀਆਂ ਰਹੀਆਂ, ਸਾਰਾ ਕੁਝ ਕੀਤਾ ਜਾਂਦਾ ਰਿਹਾ, ਤੁਹਾਡੇ ਤੇ ਅਣਮਨੁੱਖੀ ਤਸ਼ੱਦਦ ਉਹਨਾਂ ਨੇ ਸ਼ੁਰੂ ਕਦੋਂ ਕੀਤਾ? ਤੁਸੀਂ ਪੈਸੇ ਦੇ ਦਿੱਤੇ ਉਸ ਟਾਈਮ, ਜਾਂ ਹਾਲੇ ਪੈਸੇ ਦੇਣੇ ਸੀ ਉਸ ਟਾਈਮ? ਇਹ ਕਦੋਂ ਇਹ ਗੱਲ ਸਾਰੀ ਸ਼ੁਰੂ? ਸਾਡੇ ਤੋਂ ਪੈਸੇ ਤਾਂ ਇਹਨਾਂ ਨੇ ਪਹਿਲੇ ਇੱਥੇ ਜਦੋਂ ਬੀਜੇ ਪਾਏ ਨਾ 3 ਜਣਿਆਂ ਨੂੰ 12 ਤਰੀਕ ਨੂੰ, ਤੇ 4 ਲੱਖ ਰੁਪਏ ਦਾ ਪਤਾ ਨਹੀਂ 2 ਲੱਖ ਰੁਪਏ ਸ਼ਾਇਦ ਉਸ ਦਿਨ ਲੈ ਲਿਆ ਸੀ ਇਹਨਾਂ ਨੇ। ਉਹ ਜਗਦੀਪ ਭਾਜੀ ਕੋਈ ਪੈਸੇ ਅਸੀਂ ਇਕੱਠੇ ਕਰ ਇੱਕੋ ਜਗ੍ਹਾ ਰਖਾਤੇ ਸੀਗੇ। ਇਹ ਕਹਿੰਦੇ ਸੀ ਸਿਰਫ ਤੁਸੀਂ ਦਿਖਾ ਦਿਓ, ਪੈਸੇ ਦੇ ਕੇ ਇਹਨਾਂ ਨੇ ਸਾਨੂੰ ਬੀਜੇ ਪਾਤੇ। ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਇਹਨਾਂ ਕੋਲ ਪਤਾ ਨਹੀਂ 4 ਲੱਖ ਰੁਪਏ ਸ਼ਾਇਦ ਲੈ ਕੇ ਗਏ ਆ। ਮੈਨੂੰ ਪ੍ਰੋਪਰ ਹੁਣ ਚੇਤਾ ਨਹੀਂ, ਕਿਉਂਕਿ ਗੱਲ ਵੀ ਕਾਫੀ ਦੇਰ ਹੋ ਗਈ ਆ ਨਾ। ਠੀਕ ਹੈ, ਤੇ ਹੁਣ ਦੱਸੋ ਫਿਰ ਉਹ ਜਿਹੜੀਆਂ ਸੱਟਾਂ ਮਾਰਨੀਆਂ, ਤੰਗ ਪਰੇਸ਼ਾਨ ਕਰਨਾ, ਉਹ ਕਦੋਂ ਤੋਂ ਚੱਲ ਰਿਹਾ ਸੀ? ਉਹ ਫਿਰ ਸੈਂਟ ਪੀਟਰ 'ਚ ਜਿੱਦਾਂ ਅਸੀਂ ਮਾਸੋ 'ਚ ਅਸੀਂ ਪਹੁੰਚ ਗਏ, ਉਦੋਂ ਫਿਰ ਸਾਨੂੰ ਇਹ ਕਹਿੰਦੇ ਵੀ ਤੁਹਾਨੂੰ ਅੱਜ ਲੈ ਜਾਣਾ, ਤੁਹਾਨੂੰ ਬਾਰਡਰ ਕ੍ਰੋਸ ਕਰਾ ਦੇਣਾ। ਕਿੱਥੇ ਦਾ? ਪੋਲੈਂਡ ਦਾ ਸ਼ਾਇਦ, ਜਾਂ ਫਿਨਲੈਂਡ ਦੇ ਵੱਲ ਦੀ, ਜਾਂ ਕਹਿੰਦੇ ਜਰਮਨ ਵੱਲ ਦੀ, ਕਿਸੇ ਵੀ ਬਾਰਡਰ ਥਾਂ ਨਹੀਂ ਤੁਹਾਨੂੰ ਅੱਜ ਕਿਸੇ ਵੀ ਯੂਰਪ ਕੰਟਰੀ 'ਚ ਐਂਟਰ ਕਰ ਦੇਵਾਂਗੇ। ਉਸ ਤੋਂ ਬਾਅਦ ਗਾਂ ਸਾਡੇ ਬੰਦੇ ਤੁਹਾਨੂੰ ਜਿਹੜੀਆਂ ਕੰਟਰੀ 'ਚ ਤੁਸੀਂ ਜਾਣਾ ਆ, ਆਪਣੀ ਕੰਟਰੀ ਚੁਣ ਕੇ ਜਾ ਸਕਦੇ। ਅੱਛਾ, ਠੀਕ ਹੈ। ਤੇ ਫਿਰ ਤੁਸੀਂ ਦੱਸਿਆ ਵੀ ਉੱਥੇ ਤੱਕ ਇਹਨਾਂ ਨੇ ਜਾਣ ਦਾ ਤੁਹਾਡੇ ਨਾਲ ਪ੍ਰੋਮਿਸ ਕਰ ਲਿਆ। ਕਿੱਦਾਂ ਦਾ ਤਸ਼ੱਦਦ ਕਰ ਰਹੇ ਸੀ ਤੁਹਾਡੇ ਤੇ? ਉਸ ਫਿਰ ਸਾਨੂੰ ਰਾਸਤੇ 'ਚ ਇਹਨਾਂ ਨੇ ਜੰਗਲ 'ਚ ਰੋਕ ਲਿਆ। ਅੱਛਾ, ਯਾਨੀ ਕਿ ਉੱਥੋਂ ਮੇਰੇ ਖਿਆਲ 1.5 ਦਿਨ ਦਾ। ਜਿਨ੍ਹਾਂ ਨੇ ਰੋਕਿਆ, ਜਿਹੜੇ ਤੁਹਾਡੇ ਨਾਲ ਸੀ, ਉਹ ਇੰਡੀਅਨ ਬੰਦੇ ਸੀ ਜਾਂ ਕਿੱਦਾਂ? ਉਹ ਉੱਥੇ ਰਸ਼ੀਅਨ ਹੀ ਆ, ਉਹ ਡੌਂਕਰ ਆ ਉੱਥੇ ਦੇ। ਓਕੇ। ਹਾਂ, ਉਹ ਡੰਕਰ। ਹਾਂ, ਠੀਕ ਹੈ। ਉਹ ਇਹ ਇੱਥੇ ਸੰਦੀਪ ਹੰਸ ਨੂੰ ਇਹਨਾਂ ਫਿਰ ਕਹਿੰਦੇ ਵੀ ਉਹਨੂੰ ਪੈਸੇ ਪਾ ਦਾ ਹੋਰ 10 ਲੱਖ ਰੁਪਈਆ, ਫਿਰ ਗਾਂ ਤੁਹਾਨੂੰ ਬਾਰਡਰ ਤੇ ਲਿਜਾਣਾ ਸੀ, ਤੇ ਨਹੀਂ ਤਾਂ ਕਹਿੰਦਾ ਇੱਥੇ ਗੋਲੀ ਮਾਰ ਕੇ ਅਸੀਂ ਸੱਟ ਜਾਣਾ ਤੁਹਾਨੂੰ ਜੰਗਲ 'ਚ। ਹਾਂ, ਇੱਥੇ ਪਿੱਛੇ ਉਹਨਾਂ ਨੇ ਫਿਰ ਏਦਾਂ ਮੁੱਠੇ ਜਿਹੇ ਮਾਰਦੇ ਆ, ਜਿਹੜੇ ਗੰਨਾਂ ਉਹਨਾਂ ਕੋਲ ਹੁੰਦੀਆਂ ਕਾਫੀ ਰਿਫਲਾਂ ਭਾਰੀਆਂ ਜਿਹੀਆਂ ਹੁੰਦੀਆਂ। ਅੱਛਾ ਜੀ। ਹਾਂ, ਆਪਾਂ ਨੂੰ ਤਾਂ ਉਹਨਾਂ ਦਾ ਨਾਮ ਵੀ ਨਹੀਂ ਪਤਾ ਕੀ ਚੀਜ਼ਾਂ ਆ। ਕਿੰਨੇ ਵਿਅਕਤੀ ਸੀ ਤੁਹਾਡੇ ਉੱਤੇ ਜਿਹੜੇ ਮਤਲਬ ਤੁਹਾਨੂੰ ਡੌਂਕਰ ਲਿਜਾ ਰਹੇ ਸੀ? ਉਹ ਕਿੰਨੇ ਬੰਦੇ ਸੀ? ਤੇ ਉਹ ਆਪਣੀ ਭਾਸ਼ਾ 'ਚ ਚਲੋ ਗੱਲ ਕਰਦੇ ਹੋਣਗੇ, ਉਹਨਾਂ ਦਾ ਵਤੀਰਾ ਤਾਂ ਅੱਖਲ ਹੀ ਹੋਊਗਾ। ਹਾਂਜੀ, ਉਹ ਹੁੰਦੇ ਤਾਂ 2-3 ਹੀ ਆ, ਪਰ ਉਹਨਾਂ ਕੋਲ ਪਿਸਟਲਾਂ ਜਿਹੜੀਆਂ ਸੀਗਾ ਖਾਲੀ ਹੱਥਾਂ ਨਾਲ। ਇੱਕ ਹੈ ਬਗਾਨੇ ਸ਼ਹਿਰ 'ਚ। ਬਿਲਕੁਲ। ਉਹ ਚੀਜ਼ ਬੰਦੇ ਨੂੰ ਡਹਿਲ ਪਾਉਂਦੀ ਹੈ। ਇਹਨੇ 1 ਮਿੰਟ ਲਾਉਣਾ ਆ, ਅਸੀਂ ਕਿੰਨਾ ਕਿਤੇ ਹੱਥ ਪਾਈ ਕਰ ਲਾਂਗੇ, ਚਾਹੇ ਦੂਜਾ ਮਾਰ ਦੂਗਾ।
ਉਸ ਕਰਕੇ ਫਿਰ ਸਾਨੂੰ ਇਹਨਾਂ ਨੇ ਫਿਰ ਜਗਦੀਪ ਭਾਜੀ ਨੇ ਪੈਸੇ ਪਾਤੇ ਆ, ਫਿਰ ਸਾਨੂੰ ਲੈ ਗਏ ਸੈਂਟ ਪੀਟਰ। ਅੱਛਾ, ਸੈਂਟ ਪੀਟਰ 'ਚ ਇਹਨਾਂ ਨੇ ਸਾਨੂੰ ਹੋਟਲ 'ਚ ਠਹਿਰਾਇਆ, ਫਿਰ ਰੋਟੀ ਪਾਣੀ ਵਧੀਆ ਦਿੱਤਾ ਇੱਕ ਦਿਨ। ਉਹ 10 ਲੱਖ ਵੀ ਪਾਤਾ ਤੁਸੀਂ, ਮਤਲਬ ਕਿ ਜਦੋਂ ਉਹਨਾਂ ਨੇ ਕਿਹਾ 10 ਲੱਖ ਹੋਰ ਪਾਓ ਇੰਨੇ ਬੰਦੇ ਦਾ? ਹਾਂ। ਅੱਛਾ, ਫਿਰ ਉਹ 10 ਲੱਖ ਭਾਜੀ ਨੇ ਪਾਤਾ ਜਗਦੀਪ ਭਾਜੀ ਨੇ। ਫਿਰ ਉਸ ਤੋਂ ਬਾਅਦ ਫਿਰ ਸੈਂਟ ਪੀਟਰ ਸਾਨੂੰ ਰੋਟੀ ਪਾਣੀ ਦਿੱਤਾ ਇੱਕ ਦਿਨ ਵਧੀਆ। ਅੱਛਾ, ਉਸ ਤੋਂ ਬਾਅਦ ਫਿਰ ਉਹਨਾਂ ਡੌਂਕਰਾਂ ਨੇ? ਦੂਜੇ ਦਿਨ ਫਿਰ ਉਦਾਂ ਹੀ ਕਰਨ ਲੱਗ ਪਏ ਵੀ ਹਾਂ ਤੁਸੀਂ 10 ਲੱਖ 10 ਲੱਖ ਰੁਪਇਆ ਹੋਰ ਦਓਗੇ ਤਾਂ ਨਹੀਂ ਤਾਂ ਇੱਥੇ ਤੁਸੀਂ ਬੈਠੇ ਰਹੋ। ਆਪ ਉਹ ਗੱਡੀਆਂ 'ਚ ਬਹਿ ਜਾਂਦੇ ਸੀਗੇ, ਸਾਨੂੰ ਠੰਡ 'ਚ ਬਾਹਰ ਬਿਠਾਈ ਰੱਖਦੇ ਸੀਗੇ। ਅੱਛਾ, ਅਸੀਂ ਸਾਰਾ ਕੰਬਣਾ, ਬੁਰੇ ਹਾਲ ਹੋਣਾ। ਉਦੋਂ ਤਾਂ ਟੈਂਪਰੇਚਰ ਮਾਈਨਸ ਮੇਰੇ ਖਿਆਲ 5-10 ਹੋਊਗਾ ਉੱਥੇ ਸ਼ਹਿਰ 'ਚ। ਤੁਸੀਂ ਦੱਸ ਸਕਦੇ ਹੋ ਕਿਹੜੇ ਸ਼ਹਿਰ 'ਚ ਸੀ ਤੁਸੀਂ ਜਿੱਥੇ ਤੁਹਾਨੂੰ ਜ਼ਿਆਦਾ ਘੁਮਾ? ਸੈਂਟ ਪੀਟਰ। ਸੈਂਟ ਪੀਟਰ 'ਚ ਉੱਥੇ ਫਿਰ ਅਸੀਂ ਸਾਨੂੰ ਫਿਰ ਯਾਨੀ ਕਿ ਫਿਰ ਭਾਜੀ ਨੇ 10 ਲੱਖ ਰੁਪਏ ਪਾਇਆ। ਹਾਂ, ਫਿਰ ਮੈਂ ਕਹਿਣ ਦਾ ਭਾਵ ਇੱਕ 10 ਪਹਿਲਾਂ ਪਵਾ ਲਿਆ, ਇੱਕ 10 ਲੱਖ ਫੇਰ ਪਵਾ ਲਿਆ? ਹਾਂ। ਅੱਛਾ, ਏਦਾਂ ਕਰਦੇ ਯਾਨੀ ਕਿ ਕਰਦੇ ਕਿੰਨੇ ਕੁ ਲੱਖ ਪਵਾ ਲਿਆ ਤੁਹਾਡੇ ਸਾਰਿਆਂ ਦਾ ਉਹਨਾਂ ਨੇ ਕਰਦੇ ਪਹਿਲਾਂ ਫਿਰ ਉਹ ਫੇਰ ਸਾਨੂੰ ਰੋਟੀ ਪਾਣੀ ਦੇ ਦਿੱਤਾ, ਫੇਰ ਭਾਜੀ ਨੇ ਪੈਸੇ ਪਾਤੇ, ਫੇਰ ਸਾਨੂੰ ਟੋਟਲ ਪਾਤੇ ਹੁਣ ਤੱਕ? ਇਹ ਭਾਜੀ ਨੂੰ ਪਤਾ ਸੀਗਾ ਕਿੰਨੇ ਪਾਉਂਦਾ ਹੈ, ਪਰ ਇੰਨਾ ਵੀ ਉਹ 10 ਲੱਖ ਦੀ ਉੱਥੇ ਸਾਡੇ ਕੋਲ ਪਤਾ ਮੰਗਦੇ ਹੁੰਦੇ ਸੀ। ਕਹਿਣ ਦਾ ਭਾਵ ਵੀ ਜਿੰਨੀ ਵਾਰੀ ਤੁਹਾਡੇ ਤੋਂ ਇਦਾਂ ਉਹਨਾਂ ਨੇ ਕੀਤਾ ਵੀ ਹਰ ਵਾਰ 10 ਲੱਖ ਦੀ ਹੀ ਡਿਮਾਂਡ ਰੱਖਦੇ ਹੁੰਦੇ ਸੀ। ਬਾਕੀ ਭਾਜੀ ਪਤਾ ਨਹੀਂ ਕਿੰਨੇ ਪਾਉਂਦਾ ਹੁੰਦਾ ਸੀ ਉਹਨਾਂ ਨੂੰ, ਫੇਰ ਕਿੰਨਾ ਸਾਨੂੰ ਰੋਟੀ ਪਾਣੀ। ਤੁਸੀਂ ਜਗਦੀਪ ਭਾਜੀ ਦੇ ਨਾਲ ਹੀ ਟੱਚ 'ਚ ਰਹੇ ਉਹ ਪੈਸੇ ਭੇਜਣ ਲਈ? ਹਾਂਜੀ। ਅੱਛਾ, ਫਿਰ ਹੁਣ ਇਹ ਦੱਸਿਓ, ਜਗਦੀਪ ਭਾਜੀ ਕੋ ਸਾਰਿਆਂ 5 ਜਣੇ ਨੇ ਪੈਸੇ ਜਮ੍ਹਾਂ ਕਰਤੇ? ਠੀਕ ਹੈ। ਅੱਛਾ, ਜਿਹੜਾ ਇਹ ਮਨਦੀਪ ਹੈ ਇਹਦਾ ਤੁਹਾਡੇ ਨਾਲ ਉਹ ਤਾਲੁਕਾਤ ਕਦੋਂ ਟੁੱਟਿਆ? ਜਿਹੜਾ ਆਰਮੀ ਦੀ ਗੱਲ ਪਤਾ ਲੱਗਦੀ ਹੈ, ਕਦੋਂ ਤਾਲੁਕਾਤ ਇਹਦਾ ਟੁੱਟਿਆ ਤੇ ਆਰਮੀ 'ਚ? ਮੈਂ ਰੈਗੂਲਰ ਦੱਸੀ ਜਾਣਾ ਉਸ ਹਿਸਾਬ ਨਾਲ ਕੰਟੀਨਿਊ ਨਾ। ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿੱਦਾਂ ਸਾਨੂੰ ਫਿਰ ਉੱਥੋਂ ਫਿਰ ਕਹਿੰਦੇ ਤੁਹਾਨੂੰ ਅੱਜ ਹੋਟਲ 'ਚ ਠਹਿਰਾ ਦਿੰਦੇ ਆ। ਫਿਰ ਭਾਜੀ ਨੇ ਫਿਰ ਪੈਸੇ ਪਾਤੇ ਆ। ਫਿਰ ਸਾਨੂੰ ਉਸ ਤੋਂ ਬਾਅਦ ਕਹਿੰਦੇ ਵੀ ਚੱਲ, ਫਿਰ ਸਾਨੂੰ 2 ਕੁ ਦਿਨ ਏਦਾਂ ਤੰਗ ਕੀਤਾ, ਕਹਿੰਦੇ ਹੋਰ ਪੈਸੇ ਪਾਓ। ਫਿਰ ਸਾਨੂੰ ਏਦਾਂ ਭੁੱਖੇ ਤੇ ਆਏ 2-3 ਦਿਨ ਰੱਖਿਆ। ਅਸੀਂ ਕਦੀ ਕਿਤੇ ਬਾਹਰ, ਫਿਰ ਏਦਾਂ ਕਿਤੇ ਦੁਕਾਨਾਂ ਦੇ ਥੱਲੇ ਲੋਕ ਕੇ ਬਹਿਣਾ 5 ਜਣਿਆਂ ਨੇ। 25 ਦਸੰਬਰ ਨੂੰ ਤਾਂ ਪੂਰੀ ਸਾਰੀ ਰਾਤ ਅਸੀਂ ਏਦਾਂ ਠਾਰ ਕੇ ਪੂਰੀ ਕੱਟੀ। ਅੱਛਾ, ਕ੍ਰਿਸਮਸ ਦੇ 23 ਚ। ਠੀਕ ਹੈ। ਉਸ ਤੋਂ ਬਾਅਦ ਏਦਾਂ 2 ਦਿਨ ਫੇਰ ਕੱਟੀ। ਉਸ ਤੋਂ ਬਾਅਦ ਫੇਰ ਇਹਨਾਂ ਨੇ ਭਾਜੀ ਨੇ ਪੈਸੇ ਪਾਏ, ਕਹਿੰਦਾ ਵੀ ਉਹਨਾਂ ਨੂੰ ਰੋਟੀ ਪਾਣੀ ਦੋ, ਲੈ ਕੇ ਸਾਰਾ ਕੁਛ ਦੋ, ਵੀ ਮੈਂ ਪੈਸੇ ਤੈਨੂੰ ਪਾ ਦਿੰਦਾ। ਠੀਕ ਹੈ। ਫੇਰ ਏਦਾਂ ਫੇਰ ਭਾਜੀ ਨੇ ਪਤਾ ਨੀ ਕਿੰਨੇ ਪੈਸੇ ਪਾਤੇ ਉਹਨਾਂ ਨੂੰ, ਫੇਰ ਸਾਨੂੰ ਰੋਟੀ ਪਾਣੀ ਮਿਲਣ ਲੱਗ ਪਿਆ 2 ਦਿਨ। ਤੇ ਫੇਰ ਉਸ ਤੋਂ ਬਾਅਦ ਫੇਰ ਸਾਨੂੰ ਕਹਿੰਦੇ ਵੀ ਤੁਹਾਨੂੰ ਅੱਜ ਬਾਰਡਰ ਤੇ ਲੈ ਜਾਣਾ ਆ। ਤੇ ਉਸ ਤੋਂ ਬਾਅਦ ਫੇਰ ਸਾਨੂੰ ਉਹ ਫਿਨਲੈਂਡ ਦੇ ਬਾਰਡਰ ਤੇ ਜਾ ਕੇ ਯਾਨੀ ਕਿ ਲੈ ਗਏ। ਉੱਥੇ ਸਾਨੂੰ ਪੈਟਰੋਲ ਪੰਪ ਤੇ ਛੱਡ ਦਿੱਤਾ। ਅੱਛਾ, ਉੱਥੇ ਜਾ ਕੇ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਤੋੜ ਲਿਆ, ਨਿਕਲ ਗਏ ਉੱਥੋਂ? ਉੱਥੋਂ ਚਲੇ ਗਏ। ਫੇਰ ਕਹਿੰਦੇ ਪੈਸੇ ਹੋਰ ਪਾਉਂਗੇ ਤਾਂ ਫੇਰ ਜਾਣਾ ਅੱਗੇ, ਨਹੀਂ ਤਾਂ ਨਹੀਂ। 750 ਕਿਲੋਮੀਟਰ ਗਾਂਹ ਸੀਗਾ ਬਾਰਡਰ ਫਿਨਲੈਂਡ ਦਾ। ਅੱਛਾ, ਬਹੁਤ ਪਿੱਛੇ ਹੀ ਛੱਡਤਾ? ਕਾਫੀ ਪਿੱਛੇ ਛੱਡ ਦਿੱਤਾ। ਅੱਛਾ, ਫਿਰ ਉੱਥੋਂ ਤੁਸੀਂ ਅੱਗੇ ਕਿਵੇਂ ਕੀਤਾ? ਅਸੀਂ 3 ਦਿਨ 2-3 ਦਿਨ ਪੈਟਰੋਲ ਪੰਪ ਤੇ ਏਦਾਂ ਹੀ ਰਹਿਣਾ। -35 ਟੈਂਪਰੇਚਰ ਹੁੰਦਾ ਸੀਗਾ। ਤੇ ਉੱਥੇ ਕਦੀ ਪੈਟਰੋਲ ਪੰਪ ਦੇ ਅੰਦਰ ਮਰ ਜਾਂ ਕਦੀ ਏਦਾਂ ਹੀ, ਯਾਨੀ ਕਿ 3-4 ਦਿਨ ਏਦਾਂ ਜਾਗੇ ਬਿਨਾਂ ਸੁੱਤੇ ਏਦਾਂ ਬਸ ਕੱਢਦੇ ਰਹਿੰਦੇ ਸੀਗੇ। 3 ਦਿਨ ਲਗਾਤਾਰ? 3 ਦਿਨ। ਫਿਰ 3 ਦਿਨ ਬਾਅਦ ਕਿਹਨੇ ਤੁਹਾਡੀ ਸਾਰ ਲਈ, ਕਿਵੇਂ ਹੋਇਆ? ਫਿਰ ਉਸ ਤੋਂ ਬਾਅਦ ਸਾਨੂੰ ਉੱਥੇ ਦਾ ਲੋਕਲ ਬੰਦਾ ਟੱਕਰਿਆ, ਉਹ ਹੈਲਪਫੁਲ ਸੀ? ਰਸ਼ੀਅਨ। ਹਾਂਜੀ, ਰਸ਼ੀਅਨ ਕਹਿੰਦਾ ਮੈਂ ਤੁਹਾਨੂੰ ਇੱਥੇ ਨਾਲੇ ਲਾਗੇ ਆ, ਵੀ ਤੁਹਾਨੂੰ ਮੈਂ ਛੱਡਿਆ ਨਾ ਉੱਥੇ ਰੇਲਵੇ ਸਟੇਸ਼ਨ ਤੇ, ਤੁਸੀਂ ਉੱਥੋਂ ਜਾ ਕੇ ਮਾਸਕੋ ਦੁਬਾਰਾ ਵਗ ਜਾਓ। ਓਕੇ। ਤੇ ਅਸੀਂ ਕਿਹਾ ਵੀ ਚਲ ਠੀਕ ਆ, ਕੋਈ ਗੱਲ ਦੇਖਦੇ ਆ। ਅਸੀਂ ਕਿਹਾ ਵੀ ਸ਼ਾਇਦ ਅੱਜ ਉਹਨਾਂ ਨਾਲ ਗੱਲ ਕਰਕੇ ਦੇਖ ਲੈਣ, ਸ਼ਾਇਦ ਫਿਨਲੈਂਡ ਹੀ ਪਾਰ ਕਰਾ ਦੇ। ਫਿਰ ਏਦਾਂ 2-3 ਦਿਨ ਸਾਰੇ ਰਾਸਤੇ 'ਚ ਵਾਪਸ ਆਵਾਂਗੇ ਮਾਸਕੋ ਨੂੰ। ਤੇ ਉਹ ਫਿਰ ਉਹਨਾਂ ਨਾਲ ਤਾਂ ਫੇਰ ਨਹੀਂ, ਉਹਨਾਂ ਨੇ ਸਾਡਾ ਕੋਈ ਫੋਨ ਚੱਕਦੇ ਸੀਗੇ, ਭਾਈ ਵੀ ਕੰਟੈਕਟ ਕਰਦੇ ਸੀ, ਕੋਈ ਨਹੀਂ ਚੱਕਦੇ ਸੀਗੇ। ਫਿਰ ਉਸ ਤੋਂ ਬਾਅਦ ਸਾਨੂੰ ਉੱਥੇ ਦੀ ਪੁਲਿਸ ਆਈ ਆ, ਉਹ ਕਹਿੰਦੀ ਵੀ ਫਿਨਲੈਂਡ ਦਾ ਬਾਰਡਰ ਨਹੀਂ ਖੁੱਲਣਾ, ਤੁਸੀਂ ਵਾਪਸ ਚਲ ਜਾਓ। ਅੱਛਾ। ਹਾਂ, ਕਹਿੰਦੀ ਹਜੇ ਠੰਡ ਬਹੁਤ ਹੈ, ਇੱਥੇ ਬਰਫ਼ ਬਹੁਤ ਪੈਂਦੀ ਹੈ, ਤਾਂ ਇਹ ਜੀ ਹਜੇ ਖੁੱਲਣਾ। ਸਾਨੂੰ ਫਿਰ ਅਸੀਂ ਉਹ ਰਸ਼ੀਅਨ ਨੂੰ ਫੋਨ ਕੀਤਾ, ਕਹਿੰਦਾ ਜੇ ਜਾਣਾ ਹੋਊਗਾ ਮੈਨੂੰ ਦੱਸ ਦਿਓ, ਫੋਨ ਕਰ ਦਿਓ। ਅੱਛਾ। ਫਿਰ ਉਹ ਰਸ਼ੀਅਨ ਸਾਨੂੰ ਰੇਲਵੇ ਸਟੇਸ਼ਨ ਦੇ ਉੱਪਰ ਲਾ ਕੇ ਗਿਆ। ਉੱਥੇ ਗਰਮੈਸ਼ ਵੀ ਸੀ, ਹੀਟ ਸੀਗੀ। ਫਿਰ ਅਸੀਂ ਉੱਥੇ 2-2 3-3 4-4 ਘੰਟੇ ਸੁੱਤੇ ਰਾਤ ਨੂੰ ਜਾ ਕੇ। ਅੱਛਾ, ਠੀਕ ਹੈ। ਤੇ ਫਿਰ ਇਹ ਮਨਦੀਪ ਦਾ ਜਿੱਦਾਂ ਮੈਂ ਪੁੱਛ ਰਿਹਾ ਸੀ, ਤੁਹਾਡੇ ਨਾਲ ਉਹ ਸੰਪਰਕ ਕਦੋਂ ਟੁੱਟ ਗਿਆ ਸੀਗਾ? ਸੰਪਰਕ ਹਜੇ ਨਹੀਂ ਸੀ ਟੁੱਟਾ, ਹਜੇ ਅਸੀਂ ਫਿਰ ਬਾਅਦ ਚ ਉਸ ਤੋਂ ਬਾਅਦ ਫਿਰ ਭਾਜੀ ਨੂੰ ਕਿਹਾ ਪੈਸੇ ਪਾਇਓ ਭਾਜੀ, ਅਸੀਂ ਮਾਸਕੋ ਚਲ ਜਾਣਾ ਦੁਬਾਰਾ ਵਾਪਸ। ਮਾਸਕੋ ਚਲੇ ਗਏ ਅਸੀਂ ਵੀ। ਫਿਰ ਇਹ ਮੁੰਡੇ 3 ਜਣੇ, ਇਹ ਕਹਿੰਦੇ ਸਾਡੀ ਸਟੇ ਖਤਮ ਹੋ ਜਾਣੀ, ਅਸੀਂ ਵਾਪਸ ਚਲ ਜਾਣਾ। ਠੀਕ ਹੈ। ਅਸੀਂ ਵਾਪਸ ਉੱਥੇ ਆ ਗਏ ਮਾਸਕੋ, ਸੈਂਟ ਪੀਟਰ ਆ ਕੇ ਫਿਰ ਅਸੀਂ ਉੱਥੇ ਰਹਿਣ ਲੱਗ ਪਏ। ਫਿਰ ਮੈਂ ਤਾਂ ਮਨਦੀਪ ਨੇ ਜਿੱਦਾਂ ਉਹ ਸਾਡੀ ਲੋਕੇਸ਼ਨ ਅਟੈਚ ਕਰਦੇ ਸੀ ਅਟੈਚ, ਤਾਂ ਸਾਨੂੰ ਜਗਦੀਪ ਨੇ ਕਿਹਾ ਵੀ ਤੁਸੀਂ ਫੋਨ ਫਾਨ ਬੰਦ ਕਰਕੇ ਰੱਖਿਓ ਜ਼ਿਆਦਾ। ਤੇ ਉਸ ਤੋਂ ਬਾਅਦ ਫਿਰ ਅਸੀਂ
ਉਹ 3 ਮੁੰਡੇ ਵਾਪਸ ਆ ਗਏ, ਇੱਕ ਹਰਿਆਣੇ ਦਾ ਸੀਗਾ, ਇੱਕ ਖੈਰੇ ਦਾ। ਵਾਪਸ ਕਿੱਥੇ ਇੰਡੀਆ ਆ ਗਏ? ਇੰਡੀਆ ਆ ਗਏ ਸੀਗੇ ਉਹ 3 ਜਣੇ, ਅਸੀਂ 2 ਜਣੇ ਰਹਿ ਗਏ ਸੀਗੇ, ਮੈਂ ਤਾਂ ਮਨਦੀਪ। ਜੀ, ਤੁਸੀਂ ਤੁਹਾਡੇ ਰਹਿਣ ਦਾ ਕਾਰਨ ਕੀ ਸੀ ਉੱਥੇ, ਕਿਉਂ ਰੁਕੇ? ਮੈਂ ਮਨਦੀਪ ਮੇਰੇ ਨਾਲ ਸ਼ੁਰੂ ਤੋਂ ਬਹੁਤ ਪਿਆਰ ਸੀਗਾ। ਠੀਕ ਇਹ ਜਦੋਂ 16-17 ਸਾਲਾਂ ਦਾ ਸੀ, ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹੁੰਦਾ ਸੀਗਾ। ਤੁਸੀਂ ਕਿੱਥੇ ਕੰਮ ਵੀ ਕੀਤਾ? ਹਾਂਜੀ ਹਾਂਜੀ, ਇਹ ਬੱਚਾ ਜਿਹਾ ਸੀਗਾ ਸਾਡੇ, ਬਹੁਤ ਪਿਆਰ ਸੀਗਾ। ਮੈਂ ਆਪਣੇ ਨਿਆਣਿਆਂ ਵਾਂਗੂ ਹੀ ਰੱਖਦਾ ਹੁੰਦਾ ਸੀ ਇਹਨੂੰ। ਅੱਛਾ, ਫਿਰ ਤੁਸੀਂ ਦੱਸ ਰਹੇ ਹੋ ਤੁਸੀਂ ਦੋਨੋਂ ਉੱਥੇ ਰਹਿ ਗਏ, ਫਿਰ ਉਸ ਤੋਂ ਵਿੱਚੋਂ ਤੁਸੀਂ ਤਾਂ ਵਾਪਸ ਆ ਗਏ ਹੋ। ਹੁਣ ਮਨਦੀਪ ਦੀ ਤਾਂ ਡੈੱਡ ਬੋਡੀ ਬਚੀ ਹੈ, ਮਨਦੀਪ ਨਾਲ ਸੰਪਰਕ ਟੁੱਟ ਗਿਆ ਤੇ ਮਨਦੀਪ ਆਰਮੀ 'ਚ ਜਾ ਵੜਿਆ। ਇਹਦੀ ਕੋਈ ਜਾਣਕਾਰੀ ਤੁਹਾਨੂੰ ਸੀਗੀ ਇੱਥੇ ਜਦੋਂ ਆ ਵੀ ਜਾਂਦੇ? ਨਹੀਂ ਹਜੇ ਉੱਥੇ ਮੈਂ ਸੀਗਾ, ਨਾਲ ਹੀ ਇਕੱਠੇ ਸੀਗੇ। ਮੈਂ ਕਿਹਾ ਮਨਦੀਪ, ਮੇਰੇ ਘਰ ਦੇ ਵੀ ਕਹਿੰਦੇ ਵਾਪਸ ਆ ਜਾ, ਤੂੰ ਵੀ ਚੱਲ ਵਾਪਸ। ਕਹਿੰਦਾ ਭਾਜੀ ਮੈਂ ਜਾ ਨਹੀਂ ਸਕਦਾ, ਮੈਂ ਪਹਿਲਾਂ ਵੀ ਘਰਦਿਆਂ ਦੇ ਪੈਸੇ ਬਹੁਤ ਖਰਾਬ ਕਰ ਚੁੱਕਾ ਹਾਂ 2-3 ਵਾਰੀ। ਠੀਕ ਹੈ। ਕਹਿੰਦਾ ਹੁਣ ਮੈਂ ਯਾਰ ਕੀ ਮੂੰਹ ਲੈ ਕੇ ਜਾਊਂਗਾ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਚੱਲ ਤਾਂ ਸਹੀ, ਦੇਖੀ ਜਾਓ ਜੋ ਹੋਊਗਾ। ਵੀ ਮੇਰੇ ਘਰਦਿਆਂ ਨੇ ਵੀ ਕਹਿ ਹੀ ਦਿੱਤਾ, ਤੇਰੇ ਘਰਦਿਆਂ ਨੇ ਵੀ ਕਿਹੜਾ ਕੋਈ ਕਹਿਣਾ ਵੀ ਕੋਈ ਗੱਲ ਨਹੀਂ, ਉੱਥੇ ਜਾ ਕੇ ਕੋਈ ਹੱਲ ਲੱਭਾਂਗੇ ਇਹ ਸੋਚਿਆ। ਪਰ ਉਹਨੇ ਸੋਚਿਆ ਵੀ ਨਹੀਂ, ਮੇਰਾ ਹੁਣ ਮੂੰਹ ਦਿਖਾਉਣ ਦੀ ਉੱਥੇ ਹੈ ਨਹੀਂ, ਵੀ ਮੈਂ ਤਾਂ ਕੁਝ ਲੈ ਕੇ ਹੀ ਜਾਊਂਗਾ ਹੱਥ। ਕਹਿੰਦਾ ਥੋੜੇ ਬਹੁਤੇ ਤਾਂ ਮੋੜ ਕੇ ਜਾਵਾਂ ਇੱਥੇ ਮੈਂ 2-3 ਮਹੀਨੇ ਕੰਮ ਕਰਕੇ, ਵੀ ਮੇਰਾ ਹਜੇ ਵੀਜ਼ਾ ਵੀ ਹੈਗਾ ਆ ਤੇ ਮੇਰਾ ਖਤਮ ਹੋਣ ਵਾਲਾ ਸੀਗਾ। ਫਿਰ ਮੈਂ ਆ ਗਿਆ ਵਾਪਸ ਤੇ ਇਹ ਫਿਰ ਅਸੀਂ ਉੱਥੇ ਜਿੱਦਾਂ ਇੱਕ ਰੈਸਟੋਰੈਂਟ ਲੱਭਿਆ, ਉਹ ਸਾਨੂੰ ਪਾਕਿਸਤਾਨ ਦਾ ਰੈਸਟੋਰੈਂਟ ਸੀਗਾ। ਉਹ ਕਹਿੰਦਾ ਹਾਂ, ਅਸੀਂ ਕਿਹਾ ਵੀ ਸਾਨੂੰ ਰੋਟੀ ਪਾਣੀ ਦੇਈ ਜਾ 2 ਟਾਈਮ, ਅਸੀਂ ਤੇਰੇ ਹੈਲਪ ਵਾਲੇ ਸਾਰੇ ਕੰਮ ਕਰਾਂਗੇ, ਜਿੱਦਾਂ ਸਬਜ਼ੀ ਕੱਟਣੀ ਆ ਜਾਂ ਕੋਈ ਜਿੱਦਾਂ ਵੀ ਕੰਮ ਕਰਾਂ, ਟਮਾਟਰ ਮਿਰਚਾਂ ਗ੍ਰਾਈਂਡਰ ਕਰਨੇ, ਭਾਂਡੇ ਧੋਣੇ ਆ, ਪੋਚੇ ਲਾਉਣੇ ਆ, ਫਲੈਸ਼ਾਂ ਸਾਫ਼ ਕਰਨੀਆਂ, ਅਸੀਂ ਤੇਰੇ ਉਹ ਕਰੀ ਜਾਇਆ ਕਰਾਂਗੇ। ਉਹ ਅਸੀਂ ਇੱਦਾਂ ਉੱਥੇ ਵੀ ਅਸੀਂ 10 ਕੁ ਦਿਨ ਕੱਟੇ, 8-10 ਦਿਨ, 15 ਕੁ ਦਿਨ ਮੇਰੇ ਖਿਆਲ ਕੱਟੇ ਹੋਣੇ ਸ਼ਾਇਦ, ਯਾਰ ਪ੍ਰੋਪਰ ਨਹੀਂ ਮੈਨੂੰ ਚੇਤਾ। 15 ਕੁ ਦਿਨਾਂ ਤੋਂ ਬਾਅਦ ਫਿਰ ਮੈਂ ਵੀ ਵਾਪਸ ਆ ਗਿਆ। ਮੈਂ ਕਿਹਾ ਏਦਾਂ ਔਖਾ ਯਾਰ, ਮੈਂ ਕਿਹਾ ਘਰੇ ਨਿਆਣੇ ਪੜ੍ਹਦੇ ਆ, ਬੱਚੇ ਸਕੂਲਾਂ ਵਾਲੇ ਫੀਸਾਂ ਵਾਲੇ ਮੰਗਣ ਡਏ ਆ, ਤੰਗ ਕਰਨ ਡਏ ਆ, ਵੀ ਉਹ ਤੁਸੀਂ ਮਾਰਚ ਤੱਕ ਫਿਰ ਫੀਸ ਆਪਣੀ ਕਲੀਅਰ ਕਰੋ, ਇੰਨੇ ਮਹੀਨਿਆਂ ਦੀ ਫੀਸਾਂ ਹੋ ਗਈਆਂ ਆ। ਤੇ ਫਿਰ ਮੈਨੂੰ ਘਰਦਿਆਂ ਨੇ ਟਿਕਟ ਪਾਤੀ, ਔਖੇ ਸੌਖੇ ਲੋਨ ਚੱਕ ਕੇ, ਫਿਰ ਉਹਨਾਂ ਨੇ ਲੱਖ ਰੁਪਏ ਦਾ ਲੋਨ ਚੱਕਿਆ। ਅੱਛਾ, ਤੇ ਫਿਰ ਮੈਨੂੰ ਟਿਕਟ ਪਾਈ ਆ ਤੇ ਫਿਰ ਮੈਂ ਵਾਪਸ। ਕਦੋਂ ਆਏ ਹੋ ਤੁਸੀਂ? ਮੈਂ ਆ ਗਿਆ ਸੀਗਾ ਮੇਰੇ ਖਿਆਲ 2 ਦਸੰਬਰ ਨੂੰ ਸ਼ਾਇਦ। 2 ਦਸੰਬਰ? ਨਹੀਂ ਮੈਂ 28 ਨੂੰ ਆ ਗਿਆ ਸੀਗਾ। ਕਿਹੜੇ ਸਾਲ? 23 ਚ। 23 ਜਾਂ 24? ਨਹੀਂ 23 ਚ। ਅੱਛਾ ਜੀ, ਹਾਂ ਦਸੰਬਰ ਚ। ਹਾਂ ਹੁਣ ਤੁਹਾਡੇ ਸਿਰ ਕਿੰਨੇ ਲੱਖ ਦਾ ਕਰਜ਼ਾ ਹੋਊਗਾ, ਤੁਸੀਂ ਅੰਦਾਜ਼ਾ ਲਾਇਆ? ਆਈਡੀਆ ਇਹੀ ਆ ਵੀ ਹੋਣਾ ਹੀ ਆ, ਜਿੱਦਾਂ ਰਿਸ਼ਤੇਦਾਰਾਂ ਦੇ ਵੀ ਜਿਨ੍ਹਾਂ ਨੇ ਮਦਦ ਕੀਤੀ ਹੋਈ ਆ, ਮੇਰੇ ਸਹੁਰਿਆਂ ਚ ਹੋ ਗਏ, ਸਾਂਢੂਆਂ ਚ ਹੋ ਗਏ, ਹੁਣ ਉਹ ਗਾਂਹ ਕੋਈ ਪੈਸਾ ਵੀ ਨਹੀਂ ਦਿੰਦਾ ਸੀਗਾ। ਤੇ ਯਾਨੀ ਕਿ ਹੁਣ ਮੇਰਾ ਵੀ ਹੈਗਾ ਹੀ 15-16 ਲੱਖ ਰੁਪਈਆ ਕਰਜ਼ਾ। 16 ਲੱਖ ਦੇ ਥੱਲੇ ਹੋ? ਹਾਂਜੀ ਹਾਂਜੀ। ਹੁਣ ਜ਼ਿੰਦਗੀ ਦਾ ਕਿੱਦਾਂ ਬਸਰ ਹੋ ਰਿਹਾ, ਕੋਈ ਕੰਮ ਕਰ ਰਹੇ ਹੋ? ਜ਼ਿੰਦਗੀ ਦਾ ਹੈ ਆ ਭਾਜੀ, ਹੁਣ ਲੋਕਾਂ ਨਾਲ ਦਿਹਾੜੀਆਂ ਲਾਈ ਜਾਂਦੀਆਂ ਫੋਟੋਗ੍ਰਾਫੀ ਦੀਆਂ। ਅੱਛਾ, ਤੇ ਬਾਈ ਇਹ ਕੀ ਲੱਗਦਾ ਤੁਹਾਨੂੰ ਵੀ ਇੱਕ ਪਾਸੇ ਤਾਂ ਸਰਕਾਰਾਂ ਬਹੁਤ ਸਾਰੀਆਂ ਗੱਲਾਂ ਕਰਦੀਆਂ ਨੇ ਵੀ ਅਸੀਂ ਭਾਈ ਗੋਰੇ ਇੱਥੇ ਲਿਆ ਕੇ ਕੰਮ ਤੇ ਲਾਉਣੇ ਨੇ, ਦੂਸਰੇ ਪਾਸੇ ਆਹ ਹਾਲਤ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਇੱਥੇ ਰੋਜ਼ਗਾਰ ਆਪਣਾ ਕਰਦੇ ਸੀ, ਉਹ ਛੱਡ ਕੇ ਵਿਦੇਸ਼ ਜਾਣਾ ਪੈ ਗਿਆ, ਸਥਿਤੀ ਬਣ ਗਈ। ਤਾਂ ਫਿਰ ਇਹ ਪਾਲਿਸੀਆਂ ਹੋਵੇ ਤੇ ਪੰਜਾਬ ਦੇ ਬੱਚੇ ਕਿਉਂ ਬਾਹਰ ਜਾਣ? ਇਹ ਸਾਰਾ ਇੱਕ ਸਰਕਾਰ ਦਾ ਹੀ ਆ ਕੀਤਾ ਕਰਾਇਆ ਹੋਇਆ, ਨਹੀਂ ਤਾਂ ਬੱਚੇ ਕਿਤੇ ਨਾ ਜਾਣ ਜੇ ਆਪਣੇ ਸਾਰੀਆਂ ਸਹੂਲਤਾਂ ਦੇਣ। ਇੱਥੇ ਤਾਂ ਆਰਮੀ ਵਾਲਿਆਂ ਨੂੰ ਨਹੀਂ ਸਹੂਲਤਾਂ ਹੈਗੀਆਂ, ਤੇ ਆਮ ਬੰਦੇ ਨੂੰ ਕੀ ਹੋਊਗਾ? ਇਸ ਕਰਕੇ ਨਾ ਕੋਈ ਇੱਥੇ ਸਾਡੀ ਸੁਣਵਾਈ ਹੋਈ ਆਣ ਕੇ, ਨਾ ਕਿਸੇ ਏਜੰਟ ਨੂੰ ਚੱਕਿਆ, ਨਾ ਕਿਸੇ ਨੂੰ ਕੋਈ ਕਾਰਵਾਈ ਕੀਤੀ। ਉਲਟਾ ਸਾਡੇ ਤੋਂ ਪੁੱਛਦੇ ਸੀ ਵੀ ਤੁਹਾਡੇ ਕੋਈ ਇੰਨੇ ਪੈਸੇ ਕਿੱਥੋਂ ਆਏ ਆ। ਹੁਣ ਤੁਸੀਂ ਮੇਰੇ ਨਾਲ ਭਰਾ ਤੌਰ ਤੇ ਮਦਦ ਕੀਤੀ ਆ, ਵੀ ਮੈਂ ਹੁਣ ਤੁਹਾਡਾ ਸ਼ੋਅ ਕਰੂੰਗਾ ਵੀ ਮੈਂ। ਕੌਣ ਪੁੱਛਦਾ ਸੀ ਤੁਹਾਨੂੰ ਵੀ ਤੁਹਾਡੇ ਤੋਂ ਇੰਨੇ ਪੈਸੇ ਕਿੱਥੋਂ? ASI ਸੀਗੇ, ਉਹ ਜਗਦੀਪ ਭਾਜੀ ਨੂੰ ਪੁੱਛਦੇ ਸੀ ਵੀ ਤੁਹਾਡੇ ਤੋਂ 5 ਜਣੇ ਤੋਂ ਕਿੱਦਾਂ ਪੈਸੇ ਆਏ ਨੇ। ਅੱਛਾ, ਹਾਂਜੀ। ਉਹਨਾਂ ਲਈ ਇਹ ਜ਼ਰੂਰੀ ਆ ਵੀ ਇਹਨਾਂ ਕੋਲ ਇੰਨੇ ਪੈਸੇ ਕਿੱਦਾਂ ਆਏ, ਉਹਨਾਂ ਲਈ ਇਹ ਜ਼ਰੂਰੀ ਨਹੀਂ ਵੀ ਕੁਝ ਮਨੁੱਖੀ ਜਾਨਾਂ ਉੱਥੇ ਫਸੀਆਂ ਹੋਈਆਂ। ਹਾਂਜੀ, ਇਹ ਨਹੀਂ ਕੁਝ ਵੀ ਦੇਖਿਆ। ਤੇ ਤੁਸੀਂ ਮਨਦੀਪ ਦੀ ਮੌਤ ਦਾ ਜ਼ਿੰਮੇਵਾਰ ਸਭ ਤੋਂ ਵੱਡਾ ਕਿਹਨੂੰ ਮੰਨਦੇ ਹੋ? ਭਾਜੀ ਏਜੰਟਾਂ ਨੂੰ ਮੰਨਦੇ ਆ, ਹੋਰ ਕੀ ਹੈ। ਇਹ ਇਹਨਾਂ ਨੇ ਜਦ ਸਾਡੀ ਕੋਈ ਉਦੋਂ ਸਾਨੂੰ ਇਹਨਾਂ ਦੇ ਸ਼ਾਇਦ ਉਹ ਪਹਿਲੇ ਦਿਨ ਹੀ ਸਾਨੂੰ ਮਾਰ ਦੇਣਾ ਸੀਗਾ ਜੇ 10 ਲੱਖ ਨਾ ਉਹ ਪੈਸੇ ਜਿੰਨੀ ਵਾਰੀ ਦਿੰਦੇ ਰਹੇ ਅਸੀਂ, ਦਿੰਦੇ ਰਹੇ, ਬਚਦੇ ਰਹੇ। ਹਾਂ, ਉਸ ਤੋਂ ਬਾਅਦ ਖਰੇ ਇਹਦੇ ਭਰਾ ਨੂੰ ਟੌਰਚਰ ਕਰਦੇ ਸੀ, ਉਹ ਕਿਤੇ ਹੱਥ ਉਹ ਕਹਿੰਦੇ ਸੀ ਵੀ ਅਸੀਂ ਗਾਂਹ ਪਹੁੰਚਾ ਦਿੰਦੇ ਆ, ਪਤਾ ਨਹੀਂ ਜਾਂ ਫਿਰ ਇੱਥੇ ਇਹਨੂੰ ਕੰਮ ਕਰ, ਪਤਾ ਨਹੀਂ ਸ਼ਾਇਦ ਲੱਭ ਦਿੰਦੇ। ਏਦਾਂ ਗੱਲਬਾਤ ਕੋਈ ਹੋਈ ਹੋਊਗੀ ਇਹਨਾਂ ਦੀ ਜਗਦੀਪ ਭਾਜੀ ਨਾਲ, ਏਜੰਟਾਂ ਨਾਲ, ਵੀ ਤੂੰ ਏਦਾਂ ਕਰੋ ਆਪਣੇ ਭਰਾ ਦੀ ਲੋਕੇਸ਼ਨ ਭਾਈ। ਉਹ ਇਹਦੇ ਭਰਾ ਨੂੰ ਚੱਕ ਲਿਆ। ਉਸ ਤੋਂ ਬਾਅਦ ਉਹਨੂੰ ਪਤਾ ਨਹੀਂ ਕੀ ਕੀਤਾ ਇਹਨਾਂ ਨੇ, ਕੀ ਨਹੀਂ ਕੀਤਾ। ਮੈਂ ਤਾਂ ਉੱਥੋਂ ਆ ਗਿਆ ਸੀ ਵਾਪਸ। ਉਸ ਤੋਂ ਬਾਅਦ ਭਾਜੀ ਨਾਲ ਪਤਾ ਨਹੀਂ ਹੋਈ ਗੱਲਬਾਤ ਮਨਦੀਪ ਦੀ। ਇਹ ਸਾਰਾ ਕੁਝ ਮੇਰੇ ਨਾਲ ਤੇ 5 ਤਰੀਕ ਨੂੰ ਹੋਈ ਹੈ, 24 ਚ 5 ਜਨਵਰੀ ਨੂੰ ਗੱਲ ਬਸ।
ਕਹਿੰਦਾ ਮੈਂ ਉੱਥੇ ਦੁਕਾਨ ਤੇ ਆ, ਚੱਲ ਵਧੀਆ ਰੋਟੀ ਪਾਣੀ ਮਿਲੀ ਜਾਂਦਾ ਆ, ਹਜੇ ਕੰਮ ਲੱਭਾਂਗੇ, ਕੋਈ ਗੱਲ ਨਹੀਂ ਦੇਖਦੇ ਆ। ਅੱਛਾ, ਇਹ ਹੱਸ ਕੇ ਖੁਸ਼ੀ 'ਚ ਗੱਲ ਕਰ ਰਿਹਾ ਸੀ? ਹੱਸ ਕੇ ਖੁਸ਼ੀ 'ਚ ਗੱਲ ਕੀਤੀ ਉਦੋਂ। ਕਹਿੰਦਾ ਬਾਕੀ ਹੱਸ ਕੇ ਤਾਂ ਨਹੀਂ ਹੁੰਦਾ, ਉਹ ਬਸ ਕਹਿਣ ਨੂੰ ਆਪਣੇ ਦਿਲ ਨੂੰ ਤਸੱਲੀ ਹੁੰਦੀ ਆ ਵੀ ਕੋਈ ਨਾ ਕੋਈ ਲੱਭਾਂਗੇ ਹੱਲ ਇੱਥੇ, ਕੋਈ ਗੱਲ ਨਹੀਂ। ਮੈਂ ਇਹਨੂੰ ਕਿਹਾ ਤੂੰ ਆ ਜਾ ਵਾਪਸ। ਨਹੀਂ ਨਹੀਂ ਭਾਜੀ, ਹੁਣ ਤਾਂ ਕੁਛ ਦਿਖਾ ਕੇ ਜਾਵਾਂਗੇ ਘਰਦਿਆਂ ਨੂੰ, ਕੋਈ ਮਾੜਾ ਮੋਟਾ ਪੈਸਾ ਧੇਲਾ ਪਾ ਕੇ ਫੇਰ ਹੀ ਜਾਵਾਂਗੇ, ਜ਼ਿਆਦਾ ਨਹੀਂ ਤਾਂ ਕਹਿੰਦਾ ਅੱਧੇ ਤੋਂ ਮੋੜ ਕੇ ਜਾਵਾਂਗੇ। ਸੋ ਤੁਸੀਂ ਆ ਗੱਲਾਂ ਸੁਣ ਰਹੇ ਹੋ ਬਾਈ ਦੇ ਕੋਲ ਬੈਠੇ। ਬਾਈ ਤੁਹਾਡਾ ਨਾਮ ਨਹੀਂ ਪੁੱਛਿਆ ਮੈਂ। ਮੇਰਾ ਨਾਮ ਅਨਿਲ ਕੁਮਾਰ ਹੈ। ਅਨਿਲ ਕੁਮਾਰ ਬਾਈ ਹੁਣਾਂ ਦੇ ਕੋਲ ਬੈਠੇ ਆ ਇਸ ਸਮੇਂ। ਗਰੋਏ ਦੇ ਵਿੱਚ ਗੁਰਾਇਆਂ ਦੇ ਵਿੱਚ ਆ ਅਸੀਂ। ਮਨਦੀਪ ਜਿਹੜਾ ਕਿ ਇੱਥੋਂ ਰੋਜ਼ੀ ਰੋਟੀ ਦੀ ਭਾਲ 'ਚ ਗਿਆ, ਉੱਥੇ ਜਾ ਕੇ ਡੌਂਕਰਾਂ ਦੇ ਹੱਥੇ ਚੜਿਆ ਤੇ ਉਸ ਤੋਂ ਬਾਅਦ ਬਾਈ ਦੇ ਮੂੰਹੋਂ ਸੁਣੇ ਹੋਏ ਸ਼ਬਦ ਨੇ ਜਿਹੜੇ ਉਹ ਕਹਿ ਰਿਹਾ ਸੀ ਵੀ ਭਾਈ ਹੁਣ ਵਾਪਸ ਨਹੀਂ ਜਾਣਾ, ਕੁਝ ਲੈ ਕੇ ਹੀ ਜਾਣਾ। ਜਦੋਂ ਇੱਥੇ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਪੰਜਾਬ 'ਚ ਕਿਹਾ ਜਾਂਦਾ ਹੈ ਜੰਮਦੇ ਦੇ ਸਿਰ ਕਈ ਲੱਖ ਦਾ ਕਰਜ਼ਾ ਹੈ, ਜਿਹੜਾ ਕਿ ਪੰਜਾਬ ਸਟੇਟ ਦੇ ਸਿਰ ਹੈ। ਪੰਜਾਬ ਸਟੇਟ ਤੋਂ ਜਦੋਂ ਕੋਈ ਨੌਕਰੀਆਂ ਮੰਗਦਾ, ਪੰਜਾਬ ਸਰਕਾਰ ਕਹਿੰਦੀ ਹੈ ਵੀ ਭਾਈ ਅਸੀਂ ਨੌਕਰੀਆਂ ਕਿੱਥੋਂ ਪੈਦਾ ਕਰੀਏ, ਪੰਜਾਬ ਦੇ ਖਜ਼ਾਨੇ 'ਚ ਇੰਨੇ ਪੈਸੇ ਨਹੀਂ, ਆਪਾਂ ਨਵੀਆਂ ਨੌਕਰੀਆਂ ਕਿੱਥੋਂ ਦੇ ਸਕਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਵਰਦੀ ਦੇ ਬੂਥੇ 'ਚ ਧੱਕੇ ਜਾਂਦੇ ਨੇ ਨੌਜਵਾਨ। ਇਹ ਉਹ ਤਸਵੀਰ ਤੁਹਾਨੂੰ ਦਿਖਾਈ ਹੈ ਜਿਹੜੀ ਉਹਨਾਂ ਅਦਾਰਿਆਂ ਨੇ ਨਹੀਂ ਦਿਖਾਉਣੀ ਜਿਹੜੇ ਸਰਕਾਰ ਦੇ ਨਾਲ ਰਲ ਕੇ ਚੱਲਦੇ ਨੇ, ਐਡ ਲੈ ਕੇ ਚੱਲਦੇ ਨੇ, ਕਿਉਂਕਿ ਇਸ 'ਚ ਸਰਕਾਰ ਦਾ ਘਾਟਾ ਹੁੰਦਾ ਹੈ। ਬਾਈ ਨੇ ਖੁਦ ਦੱਸਿਆ ਜੇਕਰ ਇੱਥੇ ਸਾਰਾ ਕੁਝ ਹੋਵੇ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਾ ਪਵੇ। ਚੰਗੀ ਭਲੀ ਚੱਲਦੀ ਫੋਟੋਗ੍ਰਾਫੀ ਦੀ ਦੁਕਾਨ ਬੰਦ ਕਰਕੇ ਬੰਦੇ ਨੂੰ ਵਿਦੇਸ਼ ਜਾਣਾ ਪਵੇ ਕਿ ਉਸ ਦੇ ਬੱਚੇ ਪੜ੍ਹ ਜਾਣ। ਇੱਥੇ ਰਹਿ ਕੇ ਬੰਦਾ ਇੰਨਾ ਵੀ ਨਹੀਂ ਕਰ ਸਕਦਾ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਕੀ ਮਜਬੂਰੀ ਹੈ ਕਿ ਉਹ ਜੰਗਲਾਂ 'ਚ ਧੱਕੇ ਖਾਣ ਜਾਂਦੇ ਨੇ, ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਖਾਣ ਦੇ ਲਾਲੇ ਪੈ ਜਾਣ ਪਤਾ ਉਹਨਾਂ ਤੋਂ ਲੱਗਦਾ। ਅਸੀਂ ਇਸ ਗੱਲ ਦੀ ਤਾਕੀਦ ਜ਼ਰੂਰ ਕਰਦੇ ਹਾਂ ਵੀ ਕਦੀ ਵੀ ਅਨਆਥੋਰਾਈਜ਼ਡ ਏਜੰਟਾਂ ਦੇ ਕੋਲ ਨਾ ਫਸੋ। ਇਸ ਗੱਲ ਤੇ ਬਾਈ ਹੁਣਾਂ ਤੋਂ ਵੀ ਹਰਪ ਲੈਂਦੇ। ਬਾਈ ਤੁਸੀਂ ਲੋਕਾਂ ਨੂੰ ਥੋੜਾ ਜਿਹਾ ਸੰਦੇਸ਼ ਦਿਓ, ਕਿਉਂਕਿ ਤੁਸੀਂ ਭੁਗਤੀ ਆ ਉਹ ਚੀਜ਼ ਵੀ ਜਿਹੜੇ ਅਸੀਂ ਗਲਤੀਆਂ ਕਰ ਚੁੱਕੇ ਹਾਂ। ਮੈਂ ਤੇ ਇਹ ਹੱਥ ਜੋੜ ਕੇ ਕਹਿੰਦਾ ਵੀ ਜੋ ਲੀਗਲ ਬੰਦੇ ਆ ਉਹਨਾਂ ਨਾਲ ਹੀ ਜਾਵੋ, ਜਿਹੜੇ ਸਰਕਾਰ ਤੋਂ ਜਿਨ੍ਹਾਂ ਤੋਂ ਲਾਇਸੈਂਸ ਹੈਗੇ ਆ ਉਹਨਾਂ ਦੇ ਥਰੂ ਹੀ ਜਾਣਾ ਚਾਹੀਦਾ, ਤਾਂ ਕਿ ਤੁਹਾਨੂੰ ਸੁਣਵਾਈ ਵੀ ਹੋ ਸਕੇ। ਹਾਂਜੀ, ਤਾਂ ਕੱਲ ਨੂੰ ਤੁਹਾਡੀ ਕੋਈ ਕਾਰਵਾਈ ਵੀ ਹੋ ਸਕੇ, ਤੁਹਾਡੇ ਤੇ ਪਤਾ ਲੱਗ ਜਾਵੇ ਵੀ ਇਸ ਬੰਦਿਆਂ ਨੇ ਇੱਦਾਂ ਕੀਤਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਾਰੀ ਗੱਲਬਾਤ ਸੀ। ਧੰਨਵਾਦ।